ਅਗਲੀ ਖਬਰ ਆਪਣੇ ਗੁਆਂਢੀ ਮੁਲਕ ਮੈਕਸੀਕੋ ਦੇ ਨਾਲ ਰਿਲੇਟਡ ਆ। ਮੈਕਸੀਕੋ ਦੇ ਵਿੱਚ ਜੋ ਐਲ ਮੈਂਚੋ ਨੂੰ ਮਾਰਨ ਤੋਂ ਬਾਅਦ ਜੋ ਸਿਚੁਏਸ਼ਨ ਬਣੀ ਹੋਈ ਆ, ਉਹਨੂੰ ਲੈ ਕੇ ਜੋ ਅਮਰੀਕਨ ਅਧਿਕਾਰੀ ਆ, ਉਹ ਕਈ ਜੋ ਕਾਂਗਰਸਮੈਨ ਆ ਉਹ ਐਕਟਿਵ ਹੈਗੇ ਆ। ਕਹਿੰਦੇ ਆ ਭਈ ਸਾਨੂੰ ਪੂਰਾ ਸਾਥ ਦੇ ਕੇ ਜੋ ਮੈਕਸੀਕੋ ਦਾ ਉੱਥੋਂ ਜੇ ਇਹ ਡਰੱਗ ਕਾਰਟਲ ਆ ਇਹਨਾਂ ਨੂੰ ਖਤਮ ਕਰਨਾ ਚਾਹੀਦਾ। ਰਿਪਰੈਜ਼ੈਂਟੇਟਿਵ ਡੈਨ ਕ੍ਰੈਂਸ਼ਾ ਜੋ ਰਿਪਬਲਿਕਨ ਆ ਟੈਕਸਸ ਤੋਂ, ਉਹਨਾਂ ਨੇ ਇਹ ਕਿਹਾ ਵੀ ਸਾਡੀ ਜੁਆਇੰਟ ਐਫਰਟ ਦੇ ਉੱਤੇ ਪੂਰਾ ਜ਼ੋਰ ਲਾਉਣਾ ਚਾਹੀਦਾ ਯੂਐਸਏ ਤੇ ਮੈਕਸੀਕੋ ਦਾ, ਤਾਂ ਕਿ ਮੈਕਸੀਕਨ ਡਰੱਗ ਕਾਰਟਲਸ ਨੂੰ ਜਿਹੜਾ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਉਹਨਾਂ ਨੇ ਇਹ ਕਿਹਾ ਵੀ ਉੱਥੇ ਤਾਂ ਆਈਸਿਸ ਵਾਲੀ ਸਿਚੁਏਸ਼ਨ ਆ। ਤੁਸੀਂ ਦੇਖੋ ਵੀ ਹਾਲਾਂਕਿ ਇਹ ਖੁਦ ਜੋ ਕਾਂਗਰਸਮੈਨ ਡੈਨ ਕ੍ਰੈਂਸ਼ਾ, ਇਹ ਸਾਬਕਾ ਸੀਲ ਹੈਗੇ, ਨੇਵੀ ਸੀਲ ਆ। ਉਹਨਾਂ ਨੇ ਕਿਹਾ ਵੀ ਜਿਸ ਟਾਈਮ ਦੇ ਉੱਤੇ ਐਲ ਮੈਂਚੋ ਨੂੰ ਸਟ੍ਰਾਈਕ ਕੀਤਾ ਗਿਆ, ਹਾਲਾਂਕਿ ਅਮਰੀਕਨ ਅਥਾਰਟੀਜ਼ ਨੇ ਪੂਰੀ ਸਪੋਰਟ ਕੀਤੀ ਸੀ ਮੈਕਸੀਕੋ ਦੀ ਉਸ ਸੰਬੰਧ ਦੇ ਵਿੱਚ, ਪਰ ਉਸ ਤੋਂ ਬਾਅਦ ਜੋ ਅੱਗਾਂ ਲਾਈਆਂ ਗਈਆਂ, ਜੋ ਉਹਨਾਂ ਵੱਲੋਂ ਬੰਬ ਚਲਾਏ ਗਏ, ਜੋ ਮਾਹੌਲ ਉੱਥੇ ਦਾ ਬਣਿਆ ਉਹ ਆਈਸਿਸ ਵਰਗਾ ਸੀਗਾ। ਕਹਿੰਦੇ ਵੀ ਪਿਛਲੇ ਸਾਲ ਪੂਰਾ ਹੀ ਜੋ ਸਿਨਾਲੋਆ ਕਾਰਟਲ ਹੈਗਾ ਆ, ਉਹ ਪੂਰੀ ਤਰ੍ਹਾਂ ਤੇ ਨਾਲ ਦੀ ਨਾਲ ਜਿਹੜਾ ਨਵਾਂ ਇਹ ਸੀਜੇਐਨਜੀ ਕਾਰਟਲ ਆ, ਇਹ ਪੂਰਾ ਰੂਲ ਕਰ ਰਹੇ ਹੈਗੇ ਆ। ਮਾਫੀਆ ਇਹਨਾਂ ਦਾ ਜਿਹੜਾ ਜਸਟ ਲਾਈਕ ਆਈਸਿਸ ਆ। ਸੋ ਉਹ ਕਹਿੰਦੇ ਭਈ ਮੈਂ ਦਰਜਨਾਂ ਦੇ ਕਰੀਬ ਲੈਜਿਸਲੇਸ਼ਨ ਲੈ ਕੇ ਆ ਰਿਹਾ ਉੱਥਰ, ਤਾਂ ਕਿ ਜੋ ਮਿਲਟਰੀ ਇੰਟੈਲੀਜੈਂਸ ਤੇ ਲਾ ਐਨਫੋਰਸਮੈਂਟ ਮੈਕਸੀਕੋ ਨੂੰ ਉਹਦਾ ਜਿਹੜਾ ਪੂਰਾ ਸਾਥ ਦਿੱਤਾ ਜਾਵੇ। ਕ੍ਰੈਂਸ਼ਾ ਇੰਟਰੋਡਿਊਸ ਬਿੱਲ 2023 ਦੇ ਵਿੱਚ, ਤੇ 24 ਹੋਰ ਜਿਹੜੇ ਕੋ ਸਪਾਂਸਰ ਸੀ ਇਸ ਬਿੱਲ ਦੇ। ਸੋ ਉਹਦਾ ਮਤਲਬ ਇਹ ਸੀ ਵੀ ਆਥੋਰਾਈਜ਼ ਕਰਨਾ ਯੂਐਸ ਮਿਲਟਰੀ ਨੂੰ ਟੂ ਕੰਬੈਟ, ਰਜਿਸਟ, ਟਾਰਗੇਟ ਤੇ ਐਲੀਮੀਨੇਟ ਨਾਰਕੋ ਟ੍ਰੈਫਿਕਰਸ। ਆਪਾਂ ਸਾਰਿਆਂ ਨੂੰ ਪਤਾ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਪ੍ਰਾਇੋਰਟੀ ਫੈਂਟਲਿਨ ਨੂੰ ਲੈ ਕੇ, ਡਰੱਗ ਨੂੰ ਲੈ ਕੇ ਪੂਰੀ ਤਰ੍ਹਾਂ ਰੋਕਣੀ ਆ। ਦੋ ਉਹਨਾਂ ਨੇ ਮੇਨ ਇਸ਼ੂ ਪਹਿਲੇ ਦਿਨ ਤੋਂ ਗਏ ਸੀ, ਇੱਕ ਤਾਂ ਇਲੀਗਲ ਇਮੀਗ੍ਰੇਸ਼ਨ ਨੂੰ ਬੰਦ, ਤੇ ਦੂਜਾ ਜਿਹੜਾ ਡਰੱਗ ਦਾ ਮਾਮਲਾ ਹੈਗਾ ਆ, ਇਸ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਹੈਗਾ। ਸੋ ਇਹ ਜੋ ਲੜਾਈ ਹੈਗੀ ਆ, ਇਹ ਮੈਨੂੰ ਲੱਗਦਾ ਤੇਜ਼ੀ ਨਾਲ ਹੋਰ ਵਧੂਗੀ, ਕਿਉਂਕਿ ਹੁਣ ਜਿਹੜੇ ਕਾਂਗਰਸਮੈਨ ਆ ਉਹ ਵੀ ਇਸ ਸਪੋਰਟ ਦੇ ਵਿੱਚ ਆ ਗਏ ਆ ਵੀ ਸਾਨੂੰ ਪੂਰਾ ਸਾਥ ਜਿਹੜਾ ਆ ਮੈਕਸੀਕੋ ਦਾ ਦੇਣਾ ਚਾਹੀਦਾ ਹੈ। ਜੀ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਮੈਕਸੀਕੋ ਦੇ ਨਾਲ ਰਿਲੇਟਡ ਆ। ਮੈਕਸੀਕੋ ਦੇ ਵਿੱਚ ਜੋ ਐਲ ਮੈਂਚੋ ਨੂੰ ਮਾਰਨ ਤੋਂ ਬਾਅਦ ਜੋ ਸਿਚੁਏਸ਼ਨ ਬਣੀ ਹੋਈ ਆ, ਉਹਨੂੰ ਲੈ ਕੇ ਜੋ ਅਮਰੀਕਨ ਅਧਿਕਾਰੀ ਆ, ਉਹ ਕਈ ਜੋ ਕਾਂਗਰਸਮੈਨ ਆ ਉਹ ਐਕਟਿਵ ਹੈਗੇ ਆ। ਕਹਿੰਦੇ ਆ ਭਈ ਸਾਨੂੰ ਪੂਰਾ ਸਾਥ ਦੇ ਕੇ ਜੋ ਮੈਕਸੀਕੋ ਦਾ ਉੱਥੋਂ ਜੇ ਇਹ ਡਰੱਗ ਕਾਰਟਲ ਆ ਇਹਨਾਂ ਨੂੰ ਖਤਮ ਕਰਨਾ ਚਾਹੀਦਾ। ਰਿਪਰੈਜ਼ੈਂਟੇਟਿਵ ਡੈਨ ਕ੍ਰੈਂਸ਼ਾ ਜੋ ਰਿਪਬਲਿਕਨ ਆ ਟੈਕਸਸ ਤੋਂ, ਉਹਨਾਂ ਨੇ ਇਹ ਕਿਹਾ ਵੀ ਸਾਡੀ ਜੁਆਇੰਟ ਐਫਰਟ ਦੇ ਉੱਤੇ ਪੂਰਾ ਜ਼ੋਰ ਲਾਉਣਾ ਚਾਹੀਦਾ ਯੂਐਸਏ ਤੇ ਮੈਕਸੀਕੋ ਦਾ, ਤਾਂ ਕਿ ਮੈਕਸੀਕਨ ਡਰੱਗ ਕਾਰਟਲਸ ਨੂੰ ਜਿਹੜਾ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਉਹਨਾਂ ਨੇ ਇਹ ਕਿਹਾ ਵੀ ਉੱਥੇ ਤਾਂ ਆਈਸਿਸ ਵਾਲੀ ਸਿਚੁਏਸ਼ਨ ਆ। ਤੁਸੀਂ ਦੇਖੋ ਭਈ ਹਾਲਾਂਕਿ ਇਹ ਖੁਦ ਜੋ ਕਾਂਗਰਸਮੈਨ ਡੈਨ ਕ੍ਰੈਂਸ਼ਾ, ਇਹ ਸਾਬਕਾ ਸੀਲ ਹੈਗੇ, ਨੇਵੀ ਸੀਲ ਆ। ਉਹਨਾਂ ਨੇ ਕਿਹਾ ਵੀ ਜਿਸ ਟਾਈਮ ਦੇ ਉੱਤੇ ਐਲ ਮੈਂਚੋ ਨੂੰ ਸਟ੍ਰਾਈਕ ਕੀਤਾ ਗਿਆ, ਹਾਲਾਂਕਿ ਅਮਰੀਕਨ ਅਥਾਰਟੀਜ਼ ਨੇ ਪੂਰੀ ਸਪੋਰਟ ਕੀਤੀ ਸੀ ਮੈਕਸੀਕੋ ਦੀ ਉਸ ਸੰਬੰਧ ਦੇ ਵਿੱਚ, ਪਰ ਉਸ ਤੋਂ ਬਾਅਦ ਜੋ ਅੱਗਾਂ ਲਾਈਆਂ ਗਈਆਂ, ਜੋ ਉਹਨਾਂ ਵੱਲੋਂ ਬੰਬ ਚਲਾਏ ਗਏ, ਜੋ ਮਾਹੌਲ ਉੱਥੇ ਦਾ ਬਣਿਆ ਉਹ ਆਈਸਿਸ ਵਰਗਾ ਸੀਗਾ। ਕਹਿੰਦੇ ਭਈ ਪਿਛਲੇ ਸਾਲ ਪੂਰਾ ਹੀ ਜੋ ਸਿਨਾਲੋਆ ਕਾਰਟਲ ਹੈਗਾ ਆ, ਉਹ ਪੂਰੀ ਤਰ੍ਹਾਂ ਤੇ ਨਾਲ ਦੀ ਨਾਲ ਜਿਹੜਾ ਨਵਾਂ ਇਹ ਸੀਜੇਐਨਜੀ ਕਾਰਟਲ ਆ, ਇਹ ਪੂਰਾ ਰੂਲ ਕਰ ਰਹੇ ਹੈਗੇ ਆ। ਮਾਫੀਆ ਇਹਨਾਂ ਦਾ ਜਿਹੜਾ ਜਸਟ ਲਾਈਕ ਆਈਸਿਸ ਆ। ਸੋ ਉਹ ਕਹਿੰਦੇ ਭਈ ਮੈਂ ਦਰਜਨਾਂ ਦੇ ਕਰੀਬ ਲੈਜਿਸਲੇਸ਼ਨ ਲੈ ਕੇ ਆ ਰਿਹਾ ਉੱਥਰ, ਤਾਂ ਕਿ ਜੋ ਮਿਲਟਰੀ ਇੰਟੈਲੀਜੈਂਸ ਤੇ ਲਾ ਐਨਫੋਰਸਮੈਂਟ ਮੈਕਸੀਕੋ ਨੂੰ ਉਹਦਾ ਜਿਹੜਾ ਪੂਰਾ ਸਾਥ ਦਿੱਤਾ ਜਾਵੇ। ਕ੍ਰੈਂਸ਼ਾ ਇੰਟਰੋਡਿਊਸ ਬਿੱਲ 2023 ਦੇ ਵਿੱਚ, ਤੇ 24 ਹੋਰ ਜਿਹੜੇ ਕੋ ਸਪਾਂਸਰ ਸੀ ਇਸ ਬਿੱਲ ਦੇ। ਸੋ ਉਹਦਾ ਮਤਲਬ ਇਹ ਸੀ ਵੀ ਆਥੋਰਾਈਜ਼ ਕਰਨਾ ਯੂਐਸ ਮਿਲਟਰੀ ਨੂੰ ਟੂ ਕੰਬੈਟ, ਰਜਿਸਟ, ਟਾਰਗੇਟ ਤੇ ਐਲੀਮੀਨੇਟ ਨਾਰਕੋ ਟ੍ਰੈਫਿਕਰਸ। ਆਪਾਂ ਸਾਰਿਆਂ ਨੂੰ ਪਤਾ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਪ੍ਰਾਇੋਰਟੀ ਫੈਂਟਲਿਨ ਨੂੰ ਲੈ ਕੇ, ਡਰੱਗ ਨੂੰ ਲੈ ਕੇ ਪੂਰੀ ਤਰ੍ਹਾਂ ਰੋਕਣੀ ਆ। ਦੋ ਉਹਨਾਂ ਨੇ ਮੇਨ ਇਸ਼ੂ ਪਹਿਲੇ ਦਿਨ ਤੋਂ ਗਏ ਸੀ, ਇੱਕ ਤਾਂ ਇਲੀਗਲ ਇਮੀਗ੍ਰੇਸ਼ਨ ਨੂੰ ਬੰਦ, ਤੇ ਦੂਜਾ ਜਿਹੜਾ ਡਰੱਗ ਦਾ ਮਾਮਲਾ ਹੈਗਾ ਆ, ਇਸ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਹੈਗਾ। ਸੋ ਇਹ ਜੋ ਲੜਾਈ ਹੈਗੀ ਆ, ਇਹ ਮੈਨੂੰ ਲੱਗਦਾ ਤੇਜ਼ੀ ਨਾਲ ਹੋਰ ਵਧੂਗੀ, ਕਿਉਂਕਿ
ਹੁਣ ਜਿਹੜੇ ਕਾਂਗਰਸਮੈਨ ਆ ਉਹ ਵੀ ਇਸ ਸਪੋਰਟ ਦੇ ਵਿੱਚ ਆ ਗਏ ਆ ਵੀ ਸਾਨੂੰ ਪੂਰਾ ਸਾਥ ਜਿਹੜਾ ਆ ਮੈਕਸੀਕੋ ਦਾ ਦੇਣਾ ਚਾਹੀਦਾ ਹੈ। ਜੀ।